ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਮੋਦੀ ਸਰਕਾਰ ਨੂੰ ਬਣਿਆ ਲਗਭਗ 11 ਮਹੀਨੇ ਹੋ ਚੁੱਕੇ ਹਨ। ਇਹ ਸਰਕਾਰ ਹਿੰਦੁਸਤਾਨ ਦੀ ਵਿਚਾਰਧਾਰਾ ਦੇ ਚੱਲ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਇਸ ਵਿੱਚ ਹਿੰਦੂਤਵੀ ਜਥੇਬੰਦੀਆਂ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਨਫ਼ਰਤ ਦਾ ਇਜ਼ਹਾਰ ਖੁੱਲ੍ਹ ਕੇ ਕੀਤਾ ਹੈ ਤੇ ਵੱਖ-ਵੱਖ ਤਰੀਕਿਆਂ ਨਾਲ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਿੱਖ, ਮੁਸਲਿਮਸ, ਈਸਾਈ ਆਦਿ ਭਾਰਤ ਵਿੱਚ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਹਨ। ਬੀਜੇਪੀ ਤੇ ਆਰਐਸਐਸ ਦੇ ਲੀਡਰਾਂ ਨੇ ਖੁੱਲ੍ਹੇਆਮ ਗੁੰਡਾਗਰਦੀ ਸ਼ੁਰੂ ਕੀਤੀ ਹੈ। ਸਿੱਖਾਂ ਦੀ ਵੱਖਰੀ ਹੋਂਦ ਵਾਲੇ ਨਾਨਕਸ਼ਾਹੀ ਕੈਲੰਡਰ 2003 ਨੂੰ ਹਿੰਦੂ ਕੈਲੰਡਰ ਦੇ ਵਿੱਚ ਬਦਲ ਦਿੱਤਾ ਗਿਆ ਹੈ। ਕ੍ਰਿਸਚੀਅਨਸ ਦੇ ਚਰਚਿਸ ਅਤੇ ਸਕੂਲ ਦੇ ਉੱਪਰ ਹਮਲਾ ਹੋ ਰਿਹਾ ਹੈ। ਘਰ ਵਾਪਸੀ ਦੇ ਨਾਮ ਥੱਲੇ ਉਹਨਾਂ ਨੂੰ ਹਿੰਦੂਇਜ਼ਮ ਦੇ ਵਿੱਚ ਵਾਪਸ ਕਨਵਰਟ ਕੀਤਾ ਜਾ ਰਿਹਾ ਹੈ। ਆਲਸੋ ਬੀਜੇਪੀ ਲੀਡਰਸ ਸੁਬਰਮਨੀਅਮ ਸਵਾਮੀ ਵੱਲੋਂ ਮੁਸਲਮਾਨਾਂ ਨੂੰ ਵੀ ਹਿੰਦੂ ਗਰਦਾਨਿਆ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਸਲਿਮ ਮਾਸਕ ਆਰ ਨਾਟ ਰਿਲੀਜੀਅਸ ਪਲੇਸ ਐਂਡ ਇਸ ਨੂੰ ਕਦੋਂ ਵੀ ਟਾਇਆ ਜਾ ਸਕਦਾ ਹੈ। ਵਿਊਅਰਸ, ਇਹ ਧੱਕੇਸ਼ਾਹੀ ਇਸ ਵੇਲੇ ਇੰਡੀਆ ਦੇ ਵਿੱਚ ਹੋ ਰਹੀ ਹੈ। ਅੱਜ ਅਸੀਂ ਸਾਬਕਾ IAS ਆਫੀਸਰ ਤੇ ਸਿੱਖ ਹਿਸਟੋਰੀਅਨ ਇਤਿਹਾਸਕਾਰ ਸਰਦਾਰ ਗੁਰਤੇਜ ਸਿੰਘ ਜੀ ਨਾਲ ਨਾਨਕਸ਼ਾਹੀ ਕੈਲੰਡਰ 2003 ਅਤੇ ਇਹਨਾਂ ਕਰੰਟ ਮੁੱਦਿਆਂ ਦੇ ਉੱਪਰ ਵੇਰਵੇ ਸਹਿਤ ਗੱਲਬਾਤ ਕਰਾਂਗੇ, ਜਿਹੜੇ ਕਿ ਚੰਡੀਗੜ੍ਹ ਤੋਂ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਅਸੀਂ ਸਿੱਖਾਂ ਦੇ ਮੁੱਦਿਆਂ ਤੇ ਸ਼ੁਰੂ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਕਿ 15 ਮਾਰਚ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧੋਖੇਬਾਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਇੱਕ ਐਸਾ ਕੈਲੰਡਰ ਜਾਰੀ ਕੀਤਾ ਹੈ ਜਿਸ ਦਾ ਨਾਮ ਨਾਨਕਸ਼ਾਹੀ ਕੈਲੰਡਰ ਹੈ, ਪਰ ਅੰਦਰੋਂ ਪੂਰਾ ਹਿੰਦੂ ਵਿਕਰਮੀ ਕੈਲੰਡਰ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਹੈ ਕਿ ਇਹ ਕੈਲੰਡਰ ਜਿਸ ਵੇਲੇ ਬਣਿਆ ਸੀ ਜੀ 1999 ਦੇ ਵਿੱਚ, ਉਸ ਵੇਲੇ ਇਹ ਐਲਾਨ ਕੀਤਾ ਗਿਆ ਸੀ ਕਿ ਨਾਨਕਸ਼ਾਹੀ ਕੈਲੰਡਰ ਬਣਾ ਲਿਆ ਗਿਆ ਹੈ। ਹਾਂਜੀ। ਤੁਰੰਤ ਉਸ ਵੇਲੇ ਜਿਹੜਾ ਪ੍ਰੈਜ਼ੀਡੈਂਟ ਸੀ ਸੁਦਰਸ਼ਨ RSS ਦਾ, ਉਸ ਦਾ ਬਿਆਨ ਆਇਆ ਸੀ ਕਿ ਇਹ ਕੈਲੰਡਰ ਅਸੀਂ ਚੱਲਣ ਨਹੀਂ ਦਿਆਂਗੇ ਜੀ। ਇਸ ਕੈਲੰਡਰ ਨੂੰ ਸਿੱਖੀ ਦੀ ਵੱਖਰੀ ਹੋਣ ਦਾ ਪ੍ਰਤੀਕ ਬਣਾ ਕੇ ਤਿਆਰ ਕੀਤਾ ਗਿਆ ਸੀ। ਹਾਂਜੀ। ਔਰ ਇਹ ਅੱਜ ਵੀ ਉਹੀ ਰੋਲ ਅਦਾ ਕਰ ਰਿਹਾ ਹੈ ਜੀ। ਜਿਹੜੀ RSS ਦੀ ਜਮਾਤ ਹੈ, ਜਿਹੜੀ ਹਿੰਦੂ ਜਮਾਤਾਂ ਦੂਸਰੀਆਂ ਕੱਟੜਵਾਦੀ ਹਨ, ਹਾਂਜੀ, ਜਿਹੜੀਆਂ ਕਿ ਇੱਕ ਕੇਂਦਰ ਦੇ ਉੱਤੇ ਯਕੀਨ ਕਰਦੀਆਂ ਹਨ ਕਿ ਸਾਰੀ ਦੁਨੀਆ ਦਾ ਕੇਂਦਰ ਇੱਕੋ ਹੀ ਹੋਣਾ ਚਾਹੀਦਾ ਹੈ ਜੀ। ਉਹ ਹੋਣਾ ਚਾਹੀਦਾ ਹੈ, ਹਿੰਦੂ ਧਰਮ ਦੇ ਆਲੇ ਦੁਆਲੇ ਘੁੰਮਣਾ ਚਾਹੀਦਾ ਹੈ। ਉਹਨਾਂ ਲੋਕਾਂ ਦਾ ਵਿਚਾਰ ਹੈ ਕਿ ਕੋਈ ਵੀ ਘੱਟ ਗਿਣਤੀ, ਕੋਈ ਵੀ ਦੂਸਰਾ ਨੇਸ਼ਨ ਇਹਨਾਂ ਦੀ ਛਤਰ ਛਾਇਆ ਦੇ ਹੇਠ ਪਣਪ ਨਹੀਂ ਸਕਦਾ। ਇਹਨਾਂ ਸਾਰਿਆਂ ਨੂੰ ਤੁਰੰਤ ਹਿੰਦੂ ਧਰਮ ਦੇ ਅਸੂਲ ਫੋਲੋ ਕਰਦਿਆਂ ਹੋਇਆ ਹਿੰਦੂ ਧਰਮ ਦੇ ਵਿੱਚ ਮਰਜ ਹੋ ਜਾਣਾ ਚਾਹੀਦਾ ਹੈ। ਇਹਨਾਂ ਦਾ ਇਹ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਔਰ ਇਹ ਸਦੀਆਂ ਤੋਂ ਇਤਿਹਾਸ ਬਣਾਉਂਦੇ ਆਏ ਨੇ। ਹਾਂਜੀ। ਜਿਸ ਵੇਲੇ ਇਤਿਹਾਸ ਦੇ ਵਿੱਚ ਇਹਨਾਂ ਲੋਕਾਂ ਦਾ ਨਾਂ ਨਹੀਂ ਲੱਭਦਾ ਸੀ, ਉਸ ਵੇਲੇ ਵੀ ਸਾਡਾ ਇਤਿਹਾਸ ਦੇ ਵਿੱਚ ਬੋਲਬਾਲਾ ਸੀ ਔਰ ਅਸੀਂ ਕਈ ਵਾਰੀ ਇਤਿਹਾਸ ਦੇ ਵਹਿਣ ਮੋੜੇ ਨੇ ਉਹਨਾਂ ਸਮਿਆਂ ਦੇ ਵਿੱਚ। ਅੱਜ ਵੀ ਅੱਜ ਤੱਕ ਅਸੀਂ ਇਤਿਹਾਸ ਬਣਾ ਰਹੇ ਹਾਂ। ਹਾਂਜੀ। ਇਹਨਾਂ ਲੋਕਾਂ ਨੂੰ ਇਹ ਸਵਾਰਾ ਨਹੀਂ ਜਿਹੜੇ ਇਹਨਾਂ ਦੀ ਸਕੀਮ ਹੈ ਹਿੰਦੂ ਧਰਮ ਦੀ, ਉਸ ਦੇ ਵਿੱਚ ਚੰਦ ਲੋਕ ਰਾਜ ਕਰ ਸਕਦੇ ਨੇ ਤੇ ਬਾਕੀ ਦਿਆਂ ਨੂੰ ਗੁਲਾਮੀ ਕਰਨੀ ਪੈਂਦੀ ਹੈ। ਹਾਂਜੀ। ਇਸ ਗੁਲਾਮੀ ਦੇ ਹੁੰਦਿਆਂ ਹੋਇਆਂ ਕੋਈ ਵੀ ਹਿੰਦੁਸਤਾਨ ਤਰੱਕੀ ਨਹੀਂ ਕਰ ਸਕਦਾ, ਨਾ ਹੀ ਆਪਣੇ ਆਪ ਨੂੰ ਬਾਕੀ ਦੇ ਮੁਲਕਾਂ ਦੇ ਸਾਹਮਣੇ ਆਪਣੀ ਰੱਖਿਆ ਕਰ ਸਕਦਾ ਹੈ, ਚਾਈਨਾ ਸਾਹਮਣੇ। ਇਹ ਲੋਕ ਇਸ ਚੀਜ਼ ਨੂੰ ਸਮਝ ਨਹੀਂ ਰਹੇ ਤੇ ਸਾਰੀਆਂ ਘੱਟ ਗਿਣਤੀਆਂ ਨੂੰ ਮਲੀਆਂ ਮੇਟ ਕਰਨ ਤੇ ਤੁਰੇ ਹੋਏ ਨੇ। ਔਰ ਇਸੇ ਤਰ੍ਹਾਂ ਇਹਨਾਂ ਨੇ RSS ਵਾਲਿਆਂ ਨੇ ਸਾਡੇ ਇੱਥੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਉਹਨਾਂ ਦੇ ਰਾਹੀਂ ਸਾਰੇ ਜਥੇਦਾਰਾਂ ਨੂੰ, ਜਥੇਦਾਰ ਅਕਾਲ ਤਖ਼ਤ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਔਰ ਉਹ ਕਾਨੂੰਨ ਲਾਗੂ ਕਰ ਰਹੇ ਹਨ ਸਿੱਖ ਸੰਗਤਾਂ ਦੀ ਮਨਸ਼ਾ ਦੇ ਵਿਰੁੱਧ ਔਰ ਕਹਿ ਰਹੇ ਹਨ ਕਿ ਅਸੀਂ ਸਫਾਈ ਪੰਜ ਪਿਆਰੇ ਬਣੇ ਹੋਏ ਹਾਂ, ਸਾਡਾ ਹੁਕਮ ਹਰ ਸਿੱਖ ਜ਼ਰੂਰੀ ਹੈ। ਇਹ ਬਿਲਕੁਲ ਕੁਫਰ ਹੈ ਸਿੱਖੀ ਦੇ ਅਨੁਸਾਰ। ਲੇਕਿਨ ਇਹ ਆ ਰਹੇ ਨੇ ਤੇ ਇਸ ਨੂੰ ਵਰਤਿਆਂ ਹੋਇਆ ਇਹਨਾਂ ਨੇ ਜਿਹੜਾ ਸਿੱਖ ਕੈਲੰਡਰ ਸੀ, ਜਿਹੜਾ ਨਾਨਕਸ਼ਾਹੀ ਕੈਲੰਡਰ ਸੀ, ਜਿਸ ਨੂੰ ਸਾਰੀ ਦੁਨੀਆ ਮੰਨਦੀ ਹੈ, ਬਾਹਰਲੇ ਲੋਕ ਸਾਰੇ ਮੰਨਦੇ ਹਨ, ਇੱਥੋਂ ਵਾਲੇ ਵੀ ਬਹੁਤ ਲੋਕ ਮੰਨਦੇ ਹਨ। ਹਾਂਜੀ। ਇਹਨਾਂ ਲੋਕਾਂ ਨੇ ਉਸ ਨੂੰ ਖਤਮ ਕਰਕੇ ਤੇ ਵਿਕਰਮੀ ਕੈਲੰਡਰ ਫੇਰ RSS ਦੇ ਕਹਿਣ ਦੇ ਉੱਤੇ ਇਸ ਹਿੰਦੂ ਧਰਮ ਦੇ ਫਲਸਫੇ ਦੇ ਅਧੀਨ ਦੁਬਾਰੇ
ਇਹ ਵਿਕਰਮੀ ਕੈਲੰਡਰ ਬਣਾ ਦਿੱਤਾ। ਜੀ ਬਿਲਕੁਲ। ਤਾਂ ਭਾਈ ਸਾਹਿਬ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਲਾਈਕ ਇਹ ਹੁਣ ਇੱਕ ਕੈਲੰਡਰ ਸਾਡੇ ਤੋਂ ਥੋਪ ਦਿੱਤਾ ਗਿਆ ਈਵਨ ਦਾ ਲਾਈਕ ਭਾਰਤ ਦੇ ਬਾਹਰ ਜਿੰਨੇ ਸਾਰੇ ਬਾਹਰ ਦੇ ਦੇਸ਼ ਨੇ ਸਪੈਸ਼ਲੀ ਅਮਰੀਕਾ, ਪਾਕਿਸਤਾਨ ਜਾਂ ਕੈਨੇਡਾ ਦੇ ਵਿੱਚ ਅਸੀਂ ਤਾਂ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਉੱਪਰ ਹੀ ਪਹਿਰਾ ਦਿੰਦੇ ਹਾਂ, ਅਸੀਂ ਉਸੇ ਨਾਲ ਹੀ ਆਪਣੇ ਦਿਨ ਦਿਹਾੜੇ ਮਨਾਉਂਦੇ ਹਾਂ। ਪਰ ਕਾਫੀ ਸਾਰੇ ਜਿਹੜੇ ਸਿੱਖ ਭੈਣ ਭਰਾ ਨੇ ਪੰਜਾਬ ਦੇ ਵਿੱਚ ਨੇ, ਹੁਣ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ ਤੁਹਾਡੇ ਖਿਆਲ ਦੇ ਨਾਲ? ਵਟ ਕੈਨ ਦੇ ਡੂ? ਉਹ ਕਿਸ ਤਰ੍ਹਾਂ ਸਟੈਂਡ ਲੈਣ, ਕਿਸ ਤਰ੍ਹਾਂ ਦਾ ਸਟੈਂਡ ਲੈਣ? ਮੇਰਾ ਖਿਆਲ ਹੈ ਕਿ ਇਹ ਜਿਹੜਾ ਦੇਖੋ ਜੇ ਸਿੱਖੀ ਨੇ ਜਿਉਂਦਾ ਰਹਿਣਾ ਹੈ ਤਾਂ ਇਹ ਸਿੱਖੀ ਨੂੰ ਖਤਮ ਕਰਨ ਉੱਤੇ ਤੁਲੇ ਹੋਏ ਨੇ। ਇਹਨਾਂ ਦੀ ਹਰ ਮੂਵ ਜੋ ਵੀ ਇਹ ਕੰਮ ਕਰਦੇ ਨੇ, ਜਿਹੜੇ ਇਹ RSS ਦੇ ਗੁਲਾਮ ਅੱਜ ਆਪਣੀ ਗੁਲਾਮੀ RSS ਦੀ ਮੰਨ ਚੁੱਕੇ ਨੇ, ਇਹਨਾਂ ਲੋਕਾਂ ਦੀ ਜੋ ਵੀ ਮੂਵ ਹੁੰਦੀ ਆ ਉਸ ਦੇ ਵਿਰੋਧ ਦੇ ਵਿੱਚ ਸਿੱਖਾਂ ਨੂੰ ਖੜੇ ਹੋਣਾ ਚਾਹੀਦਾ ਹੈ, ਇੱਥੇ ਵੀ ਤੇ ਬਾਹਰ ਵੀ। ਕਿਸਮਤ ਚੰਗੀ ਹੈ ਕਿ ਬਾਹਰ ਬਹੁਤ ਸਿੱਖ ਰਹਿੰਦੇ ਨੇ ਔਰ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਔਰ ਸਮਝ ਲਿਆ। ਸਾਡੇ ਲੋਕਾਂ ਦੇ ਵਿੱਚ ਮਜਬੂਰੀ ਇਹ ਆ ਜਾਂਦੀ ਹੈ ਕਈ ਵਾਰੀ ਕਿ ਜਿਹੜੇ ਇਹ ਦਿਨ ਦਿਹਾੜੇ ਮਨਾਏ ਜਾਂਦੇ ਨੇ ਉਹ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਹੀ ਮਨਾਏ ਜਾਂਦੇ ਨੇ, ਜਿਸ ਤਰ੍ਹਾਂ ਦਰਬਾਰ ਸਾਹਿਬ ਹੋਇਆ, ਤਰਨਤਾਰਨ ਸਾਹਿਬ ਹੋਇਆ, ਬਾਕੀ ਮੁਕਤਸਰ ਸਾਹਿਬ, ਔਰ ਇਹ ਸਾਰੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਅਧੀਨ ਹਨ, ਜਿਹੜੀ ਕਿ ਜਿਸ ਦੇ ਉੱਤੇ ਵੀ ਬਾਦਲ ਰਾਹੀਂ ਔਰ ਇਹਨਾਂ ਸਥਾਈ ਪੰਜ ਪਿਆਰਿਆਂ ਰਾਹੀਂ ਜਾਂ ਇਹਨਾਂ ਸਥਾਈ ਜਥੇਦਾਰਾਂ ਰਾਹੀਂ RSS ਦਾ ਕਬਜ਼ਾ ਹੈ ਔਰ ਉਹ ਉੱਥੇ ਉਹਨਾਂ ਦਿਨਾਂ ਨੂੰ ਮਨਾਉਣਗੇ ਜਿਨ੍ਹਾਂ ਦਿਨਾਂ ਨੂੰ ਇਹਨਾਂ ਨੂੰ RSS ਤੋਂ ਹੁਕਮ ਹੋਏਗਾ। ਸੋ ਸਾਡੇ ਵਾਸਤੇ ਥੋੜਾ ਜਿਹਾ ਮੁਸ਼ਕਿਲ ਹੈ, ਲੇਕਿਨ ਫੇਰ ਵੀ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ, ਜਿੱਥੇ ਆਜ਼ਾਦ ਹਸਤੀ ਹੈ, ਜਿੱਥੇ ਗੁਰਦੁਆਰੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਅਧੀਨ ਨਹੀਂ ਆਉਂਦੇ, ਮੈਂ ਦੇਖਿਆ ਕਿ ਬਹੁਤ ਸਾਰੇ ਦਿਨ ਤਿਉਹਾਰ ਇਸੇ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਮਨਾਏ ਜਾਂਦੇ ਨੇ ਔਰ ਇਸ ਤਰ੍ਹਾਂ ਹੀ ਸਾਰਿਆਂ ਨੂੰ ਹੌਲੀ ਹੌਲੀ ਇਸ ਲਾਈਨ ਦੇ ਉੱਤੇ ਆ ਜਾਣਾ ਚਾਹੀਦਾ। ਬਿਲਕੁਲ ਬਿਲਕੁਲ। ਤੇ ਵੀਰ ਜੀ ਇਹ ਤਾਂ ਅਸੀਂ ਗੱਲ ਕੀਤੀ ਸੀ ਕਿਸ ਤਰ੍ਹਾਂ ਸਿੱਖੀ ਨੂੰ RSS ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ, ਸਾਡੀ ਵੱਖਰੀ ਹੋਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਆ। RSS ਹੋਰ ਵੀ ਬਾਕੀ ਸਾਰੀਆਂ ਜਿਹੜੀਆਂ ਭਾਰਤ ਦੇ ਵਿੱਚ ਘੱਟ ਗਿਣਤੀ ਨੇ ਉਹਨਾਂ ਦੇ ਪਿੱਛੇ ਵੀ ਕਾਫੀ ਪਈ ਹੋਈ ਹੈ, ਅਸੀਂ ਉਹਨਾਂ ਬਾਰੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਫਰਸਟ ਲੈਟਸ ਸਟਾਰਟ ਵਿਦ ਮੁਸਲਿਮਸ। ਜਿਸ ਤਰ੍ਹਾਂ ਪ੍ਰੀਵੀਅਸ ਇੰਟਰਵਿਊ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਹਾਓ ਮੋਦੀ ਸਰਕਾਰ ਘਰ ਵਾਪਸੀ ਦੇ ਨਾਮ ਥੱਲੇ ਮੁਸਲਮਾਨਾਂ ਨੂੰ ਕਨਵਰਟ ਕਰ ਰਹੀ ਹੈ। ਕਾਫੀ ਮੁਸਲਿਮ ਫੈਮਲੀਜ਼ ਨੇ FIR ਵੀ ਲਿਖਵਾਈ ਇਸ ਸੰਬੰਧੀ, ਪਰ ਕੋਈ ਖਾਸ ਫਰਕ ਨਹੀਂ ਪਿਆ। ਔਨ March 14 BJP leader Subramaniam Swamy mentioned that mosque is not a religious place, it's just a building which can be demolished anytime. Also all Indians Muslims were Hindus, so it's okay to convert them. तो ਤੁਸੀਂ ਇਸ ਸਟੇਟਮੈਂਟ ਬਾਰੇ ਕੀ ਕਹਿਣਾ ਚਾਹੋਗੇ? ਆਲਸੋ ਕੀ ਹੋ ਰਿਹਾ ਇਸ ਵੇਲੇ ਮੁਸਲਮਾਨਾਂ ਦੇ ਨਾਲ ਭਾਰਤ ਦੇ ਵਿੱਚ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਮੁਸਲਮਾਨਾਂ ਦੇ ਨਾਲ ਜੋ ਹੋ ਰਿਹਾ ਹੈ ਉਹ ਸਿੱਖਾਂ ਦੇ ਨਾਲ ਜੋ ਹੋ ਰਿਹਾ ਹੈ ਮੁੱਢਲੇ ਤੌਰ ਦੇ ਉੱਤੇ ਉਹੀ ਕੁਛ ਹੈ, ਲੇਕਿਨ ਸਿਰਫ ਡਿਗਰੀ ਦਾ ਫਰਕ ਹੈ। ਸਿਰਫ ਇੰਨਾ ਫਰਕ ਹੈ ਕਿ ਉਹ ਸਿੱਖਾਂ ਨੂੰ ਇਹ ਦੁਸ਼ਮਣ ਇਸ ਕਿਸਮ ਦੇ ਨਹੀਂ ਸਮਝੇ ਕਿ ਇਹਨਾਂ ਨੂੰ ਕੋਈ ਇਮੀਡੀਏਟ ਖਤਰਾ ਹੈ, ਕਿਉਂਕਿ ਇਹਨਾਂ ਦੀ ਸਿਰਫ 2% ਗਿਣਤੀ ਹੈ ਔਰ ਇਹਨਾਂ ਦੀ ਵਾਗਡੋਰ ਗੁਲਾਮਾਂ ਦੇ ਹੱਥ ਦੇ ਵਿੱਚ ਹੈ ਤੇ ਕਦੇ ਵੀ ਆਪਣਾ ਆਜ਼ਾਦ ਖਿਆਲ ਪ੍ਰਗਟ ਨਹੀਂ ਕਰ ਸਕਦੇ। ਮੁਸਲਮਾਨ 15-20% ਤੇ ਸ਼ਾਇਦ ਇਸ ਤੋਂ ਵੀ ਜ਼ਿਆਦਾ ਹਨ ਜੇ ਅਸੀਂ ਸਮਝੀਏ ਵੀ ਅੰਕੜੇ ਜਿਹੜੇ ਲਿਖੇ ਜਾਂਦੇ ਨੇ ਜਨਗਣਨਾ ਦੇ ਵਿੱਚ ਉਹ ਬਹੁਤੇ ਐਕੂਰੇਟ ਨਹੀਂ ਹੁੰਦੇ, ਤਾਂ ਜਾਪਦਾ ਹੈ ਕਿ 25% ਦੇ ਕਰੀਬ ਜਾਂ 22% ਦੇ ਕਰੀਬ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਹੋਣਗੇ। ਇਹ ਲੋਕ ਸਮਝਦੇ ਹਨ ਕਿ ਇਹ ਜਿਹੜੇ ਮੁਸਲਮਾਨ ਹਨ ਇਹ ਪਾਕਿਸਤਾਨ ਬਣਾਉਣ ਵਾਸਤੇ ਜ਼ਿੰਮੇਵਾਰ ਹਨ ਔਰ ਇਹ ਮੁਸਲਮਾਨ ਹਨ ਜਿਨ੍ਹਾਂ ਨੇ ਹਿੰਦੂਆਂ ਤੋਂ ਕਨਵਰਟ ਹੋ ਕੇ ਤੇ ਮੁਸਲਮਾਨ ਬਣੇ ਨੇ ਔਰ ਇਹਨਾਂ ਨੂੰ ਜ਼ਬਰਦਸਤੀ ਕਨਵਰਟ ਕੀਤਾ ਗਿਆ ਸੀ। ਜੇ ਅਸੀਂ ਥੋੜਾ ਜਿਹਾ ਇਤਿਹਾਸ ਦੇ ਵਿੱਚ ਪਿੱਛੇ ਜਾਈਏ, ਜਿਹੜੇ ਸਮੇਂ ਦੀ ਇਹ ਗੱਲ ਕਰਦੇ ਨੇ, ਜੇ ਉਸ ਤੋਂ ਪਹਿਲੇ ਸਮਿਆਂ ਦੇ ਵਿੱਚ ਅਸੀਂ ਆਈਏ ਤਾਂ ਅਸੀਂ ਦੇਖਾਂਗੇ ਕਿ ਬੈਂਕਾਕ, ਥਾਈਲੈਂਡ, ਸੈਲੋਨ, ਅਫਗਾਨਿਸਤਾਨ, ਪਰਸ਼ੀਆ, ਹਿੰਦੁਸਤਾਨ ਸਾਰਾ, ਇੱਕ ਮਾਲਡਾਈਵ ਔਰ ਇੱਕ ਜਿਹੜਾ ਇੰਡੋਨੇਸ਼ੀਆ, ਇਹ ਸਾਰੇ ਲੋਕ ਹਿੰਦੂ ਸਨ। ਇਹ ਹਿੰਦੂ ਧਰਮ ਜਿਹੜਾ ਹੈ ਇਸ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਲੋਕਾਂ ਦੇ ਬਦਲਦੇ ਖਿਆਲਾਂ ਦੇ ਨਾਲ ਬਦਲ ਕੇ ਉਹਨਾਂ ਦੇ ਹਾਣ ਦਾ ਬਣ ਸਕੇ ਔਰ ਇਹ ਇੱਕ ਫਾਸਿਲ ਬਣ ਕੇ ਰਹਿ ਗਿਆ ਹੈ। ਇਸ ਕਰਕੇ ਹੌਲੀ ਹੌਲੀ ਸਾਰੇ ਦੇ ਸਾਰੇ ਲੋਕ ਇਹਨਾਂ ਨੂੰ ਛੱਡ ਗਏ। ਹਿੰਦੁਸਤਾਨ ਦੇ ਵਿੱਚ ਤਕਰੀਬਨ ਅੱਧੇ ਲੋਕ ਇਹਨਾਂ ਨੂੰ ਛੱਡ ਗਏ ਔਰ ਉਹਨਾਂ ਨੇ ਆਪਣਾ ਇੱਕ ਵੱਖਰਾ ਦੇਸ਼ ਬੰਗਲਾਦੇਸ਼ ਔਰ ਇੱਕ ਵੱਖਰਾ ਦੇਸ਼ ਪਾਕਿਸਤਾਨ ਬਣਾ ਲਿਆ। ਲੇਕਿਨ ਇਹਨਾਂ ਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਅਸੀਂ ਉਸ ਸਿਸਟਮ ਨੂੰ ਜਿਸ ਨੂੰ ਗੁਰੂ ਸਾਹਿਬ ਨੇ ਨਕਾਰਿਆ ਹੈ, ਜਿਸ ਸਿਸਟਮ ਦੇ ਅਧੀਨ ਕੋਈ ਵੀ ਮਨੁੱਖ
ਰਹਿਣਾ ਪਸੰਦ ਨਹੀਂ ਕਰ ਸਕਦਾ। ਹਾਂਜੀ ਇੰਨੀ ਡੂੰਘੀ ਗੁਲਾਮੀ ਹੈ, ਉਸ ਸਿਸਟਮ ਨੂੰ ਅਸੀਂ ਕਾਇਮ ਰੱਖ ਰਹੇ ਹਾਂ। ਹਾਂਜੀ ਤੇ ਹੁਣ ਉਸ ਸਿਸਟਮ ਨੂੰ ਦੁਬਾਰੇ ਲਿਆਉਣਾ ਚਾਹੁੰਦੇ ਨੇ, ਕਿਉਂਕਿ ਸਿਆਸੀ ਸ਼ਕਤੀ ਇਹਨਾਂ ਦੇ ਹੱਥ ਦੇ ਵਿੱਚ ਹੈ ਔਰ ਇਹ ਸਮਝਦੇ ਨੇ ਕਿ ਸਿਰਫ ਸਿਆਸੀ ਸ਼ਕਤੀ ਦੇ ਨਾਲ ਇਹ ਕੁਝ ਵੀ ਕਰ ਸਕਦੇ ਨੇ। ਇਸ ਲਈ ਮੁਸਲਮਾਨਾਂ ਦੇ ਉੱਤੇ ਬਾਰ-ਬਾਰ ਹਮਲੇ ਹੋ ਰਹੇ ਨੇ। ਜੀ ਜਿਹੜਾ ਸੁਬਰਾਮਨਿਅਮ ਸਵਾਮੀ ਦਾ ਬਿਆਨ ਹੈ, ਸੁਬਰਾਮਨਿਅਮ ਸਵਾਮੀ ਬਹੁਤ ਸਿਆਣਾ ਇਨਸਾਨ ਹੈ ਔਰ ਵੈਸੇ ਉਹ ਕਈ ਲਿਬਰਲ ਵਿਚਾਰ ਵੀ ਰੱਖਦਾ ਹੈ, ਉਹਨਾਂ ਦੀ ਕਦਰ ਵੀ ਕਰਨੀ ਚਾਹੀਦੀ ਹੈ। ਲੇਕਿਨ ਜਿਹੜਾ ਇਹ ਬਿਆਨ ਹੈ, ਇਹ ਹਰ ਇੱਕ ਨੂੰ RSS ਵਾਲੇ ਤੇ ਦੂਸਰੇ ਇਹਨਾਂ ਦੇ ਜਨਸੰਘੀ ਟਾਈਪ ਦੇ ਲੋਕ, ਕੱਟੜ ਲੋਕ ਕੋਈ ਐਕਸ਼ਨ ਲੈਂਦੇ ਨੇ ਤਾਂ ਫਿਰ ਸਾਰੇ ਇਹਨਾਂ ਦੇ ਇੰਟੈਲੈਕਚੁਅਲ ਉਹਨਾਂ ਦੇ ਜਸਟੀਫਿਕੇਸ਼ਨ ਵਾਸਤੇ ਆ ਜਾਂਦੇ ਨੇ। ਹਾਂਜੀ ਹੁਣ ਇਹ ਇਹਨਾਂ ਦਾ ਕਹਿ ਦੇਣਾ ਕਿ ਜੀ ਉਹ ਦੱਸ ਰਿਹਾ ਹੈ ਕਿ ਜੀ ਸਾਊਦੀ ਅਰੇਬੀਆ ਦੇ ਫਲਾਣੇ ਮੁਲਕ ਦੇ ਵਿੱਚ ਉਹ ਇੰਨੇ ਮਸਜਿਦ ਢਾਹ ਕੇ ਤੇ ਸੜਕਾਂ ਬਣਾਈਆਂ ਗਈਆਂ। ਜੀ ਹੁਣ ਇਹ ਜਿਹੜਾ ਹੈ ਜੀ ਇਹ ਗੱਲ ਬਹੁਤ ਜ਼ਿਆਦਾ ਫਰਕ ਕਿਸਮ ਦੀ ਹੈ, ਕਿਉਂਕਿ ਉੱਥੇ ਮੁਲਕਾਂ ਦੇ ਵਿੱਚ ਉਹਨਾਂ ਦੀ ਆਪਣੀ ਸਰਕਾਰ ਹੈ। ਹਾਂਜੀ ਅੱਜ ਜੇ ਅਸੀਂ ਸਾਡੀ ਆਪਣੀ ਸਰਕਾਰ ਤੇ ਖਾਲਸਾ ਰਾਜ ਸੀ ਸਾਡੇ ਕੋਲ, ਤਾਂ ਅਸੀਂ ਦਰਬਾਰ ਸਾਹਿਬ ਨੂੰ ਜਿਵੇਂ ਮਰਜ਼ੀ ਬਣਾਇਆ। ਜਿਸ ਤਰ੍ਹਾਂ ਵੀ ਸਾਨੂੰ ਗੁਰਦੁਆਰੇ ਜੇ ਕੋਈ ਲੱਗਿਆ ਵੀ ਕਿਸੇ ਜਗ੍ਹਾ ਦੇ ਉੱਤੇ ਠੀਕ ਨਹੀਂ ਹੈ, ਢਾਹ ਕੇ ਅਸੀਂ ਉਸ ਦੀ ਬਿਲਡਿੰਗ ਦੁਬਾਰੇ ਬਣਾਈ, ਅਸੀਂ ਬੜਾ ਕੁਝ ਕੀਤਾ। ਜੇ ਉਹ ਲੋਕ ਆਪਣੇ ਮੁਲਕਾਂ ਦੇ ਵਿੱਚ ਕਰ ਰਹੇ ਹੈ ਤਾਂ ਇਸ ਦਾ ਇਹ ਅਰਥ ਨਹੀਂ ਹੈ ਕਿ ਹਿੰਦੁਸਤਾਨ ਦੇ ਵਿੱਚ ਵੀ ਜਿਹੜੀ ਸਮੇਂ ਦੀ ਸਰਕਾਰ ਹੈ, ਜਿਹੜੀ ਚੰਦ ਸਾਲਾਂ ਦੀ ਸਰਕਾਰ ਹੈ, ਉਹਨੂੰ ਅਧਿਕਾਰ ਦਿੱਤਾ ਹੈ ਕਿ ਮੁਸਲਮਾਨਾਂ ਦੇ ਸਾਰੇ ਧਾਰਮਿਕ ਸਥਾਨਾਂ ਨੂੰ ਢਾਹ ਕੇ ਮਲੀਆ ਮੇਟ ਕਰ ਦੇਵੇ। ਇਹ ਜਿਹੜਾ ਵਿਚਾਰ ਹੈ ਇਹਨਾਂ ਦਾ, ਇਹ ਸਮਝਣ ਕਿ ਹਿੰਦੂ ਧਰਮ ਦੇ ਕੋਲ ਹੀ ਇਹ ਸ਼ਕਤੀ ਹੈ ਸਿਆਸੀ ਔਰ ਉਹ ਜੋ ਮਰਜ਼ੀ ਕਰ ਸਕਦੀ ਹੈ, ਇਸ ਦੇ ਅਧੀਨ ਇਹ ਲੋਕ ਚੱਲ ਰਹੇ ਨੇ। ਔਰ ਕਿ ਕੋਈ ਵੀ ਸਿਆਣਾ ਬੰਦਾ, ਕੋਈ ਵੀ ਹਿੰਦੁਸਤਾਨ ਦਾ ਖੈਰ ਖੁਦਾ, ਕੋਈ ਵੀ ਆਪਣੇ ਇਸ ਸਮਾਜ ਦਾ ਜੋ ਭਲਾ ਚਾਹੁੰਦਾ ਹੈ, ਇਹਨਾਂ ਦੇ ਸਹਿਮਤ ਨਹੀਂ ਹੋ ਸਕਦਾ। ਜੀ ਜੀ ਤੇ ਵੀਰ ਜੀ, ਹੁਣ ਅਸੀਂ ਤੁਹਾਡੇ ਕ੍ਰਿਸਚੀਅਨਸ ਦੇ ਹਵਾਲੇ ਨਾਲ ਵੀ ਤੁਹਾਡੀ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਐਜ਼ ਯੂ ਨੋ ਰਿਪਬਲਿਕ ਡੇ ਪ੍ਰੈਜ਼ੀਡੈਂਟ ਓਬਾਮਾ ਵਾਸ ਹੇਅਰ, ਪ੍ਰੈਜ਼ੀਡੈਂਟ ਓਬਾਮਾ ਵੈਂਟ ਟੂ ਇੰਡੀਆ ਐਂਡ ਉੱਥੇ ਉਹਨਾਂ ਭਾਸ਼ਣ 'ਚ ਕਿਹਾ ਸੀ ਐਵਰੀ ਰਿਲੀਜਨ ਇਜ਼ ਓਕੇ, ਦੇ ਸ਼ੁਡ ਪ੍ਰੈਕਟਿਸ ਦੇਅਰ ਓਨ ਰਿਲੀਜਨ, ਫਰੀडम ਹੋਣਾ ਚਾਹੀਦਾ ਉਹਨਾਂ ਨੂੰ। ਐਂਡ ਜਿਸ ਤਰ੍ਹਾਂ ਸੇਮ ਟਾਈਮ ਜੋ ਅਗਲੇ ਦਿਨ ਉਹਨਾਂ ਨੇ ਬ੍ਰੇਕਫਾਸਟ ਪ੍ਰੇਅਰ ਦੇ ਵਿੱਚ ਵੀ ਸੇਮ ਗੱਲ ਕੀਤੀ ਸੀ। ਉਸੇ ਵੇਲੇ ਦਿੱਲੀ ਦੇ ਵਿੱਚ ਚਰਚਿਸ ਦੇ ਹਮਲਾ ਹੋਇਆ, ਸਕੂਲਸ ਦੇ ਉੱਪਰ ਹਮਲਾ ਹੋਇਆ। ਆਲਸੋ ਦਿਸ ਪਰਸਨ, ਆਈ ਵਾਸ ਰੀਡਿੰਗ ਵਨ ਆਫ ਦ ਆਰਟੀਕਲ, ਇਟ ਸੇਜ਼ ਐਜ਼ ਅ ਕ੍ਰਿਸਚੀਅਨ ਸਡਨਲੀ ਆਮ ਅ ਸਟ੍ਰੇਂਜਰ ਇਨ ਮਾਈ ਓਨ ਕੰਟਰੀ writes Julio Roberto, right? And that's the same Julio Roberto ਜਿਸ ਨੂੰ ਰਾਜੀਵ ਗਾਂਧੀ ਦੇ ਪਰਸਨਲ ਰਿਕੁਐਸਟ ਤੇ ਪੰਜਾਬ ਦੇ ਵਿੱਚ 1984 ਤੋਂ ਬਾਅਦ DGP ਬਣਾਇਆ ਗਿਆ ਸੀ, ਜਿਸ ਨੇ ਕਾਫੀ ਲੱਖਾਂ ਦੇ ਹਿਸਾਬ ਨਾਲ ਸਾਡੇ ਸਿੱਖ ਜਵਾਨਾਂ ਨੂੰ ਮਾਰਿਆ, ਸਿੱਖ ਮੁੰਡਿਆਂ ਦਾ ਕਤਲੇਆਮ ਕੀਤਾ ਸੀ ਫੇਕ ਇਨਕਾਊਂਟਰ ਦੇ ਵਿੱਚ। ਹੁਣ ਉਹੀ ਸੇਮ ਪਰਸਨ ਆਪਣੇ ਆਪ ਨੂੰ ਇੱਕ ਸਟ੍ਰੇਂਜਰ ਸਮਝਦਾ ਹੈ ਇੰਡੀਆ ਦੇ ਵਿੱਚ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਵੀ ਕਿ ਜਿਹੜੇ ਇਹ ਲੋਕ ਹਨਗੇ, ਇਹ ਆਪਣੀ ਸ਼ਕਤੀ ਵਰਤ ਕੇ ਉਹਨਾਂ ਲੋਕਾਂ ਨੂੰ ਇਹ ਸਮਝਣ ਕਿ ਅਸੀਂ ਆਪਣੇ ਵਾਪਸ ਆਪਣੇ ਘਰ ਦੇ ਵਿੱਚ ਲਿਆ ਰਹੇ ਹਾਂ ਜੀ। ਲੇਕਿਨ ਇਹਨਾਂ ਨੂੰ ਮੈਂ ਕਈ ਵਾਰੀ ਪੁੱਛਿਆ ਵੀ ਹੈ, ਸਾਡੇ ਖੈਰ ਬਿਆਨ ਬੂਨ ਕੋਈ ਛਾਪਦਾ ਨਹੀਂ, ਫੇਸਬੁੱਕ ਤੇ ਜ਼ਿਆਦਾ ਛਾਪਣੇ ਪੈਂਦੇ ਨੇ ਜੀ। ਲੇਕਿਨ ਇਹ ਸਵਾਲ ਇਹਨਾਂ ਦੇ ਸਾਹਮਣੇ ਹੈ ਕਿ ਕਿਹੜੇ ਘਰ ਦੇ ਵਿੱਚ ਵਾਪਸ ਲਿਆਓਗੇ, ਕਿਹੜਾ ਘਰ ਸੀ ਉਹਨਾਂ ਲੋਕਾਂ ਦਾ। ਇਹ ਸਿੱਖਾਂ ਨੂੰ ਵੀ ਕਈ ਵਾਰੀ ਕਹਿ ਦਿੰਦੇ ਨੇ ਕਿ ਜੀ ਇਹ ਵੀ ਹਿੰਦੂਆਂ ਤੋਂ ਬਣੇ ਨੇ। ਲੇਕਿਨ ਜਿਹੜੀ ਉਸ ਵੇਲੇ ਦੀ ਰਿਐਲਿਟੀ ਹੈ, ਮੀਡੀਅਲ ਇੰਡੀਆ ਦੀ ਰਿਐਲਿਟੀ ਹੈ, ਉਹ ਇਹ ਹੈ ਕਿ ਹਿੰਦੂ ਆਪਣੇ ਆਪ ਨੂੰ ਚੰਦ ਲੋਕ, ਕੋਈ 10-12%, ਅੱਜ ਵੀ 14% ਹੈ, ਉਹ ਲੋਕ ਹਿੰਦੂ ਕਹਿੰਦੇ ਆਪਣੇ ਆਪ ਨੂੰ। ਔਰ ਹਿੰਦੂ ਧਰਮ ਦੇ ਠੇਕੇਦਾਰ, ਹਿੰਦੂ ਧਰਮ ਦੇ ਅਲੰਬਰਦਾਰ, ਹਿੰਦੂ ਧਰਮ ਦੇ ਮਾਲਕ ਬਣੇ ਹੋਏ ਨੇ, ਜਿਹੜੀਆਂ ਕਿ ਅਪਰ ਕਾਸਟ ਸਮਝੀਆਂ ਜੀ। ਔਰ ਇਹ 13-14% ਤੋਂ ਵੱਧ ਨਹੀਂ। ਹਾਂਜੀ, ਬਾਕੀ ਦੇ ਸਾਰੇ ਲੋਕ ਜਿਹੜੇ ਹੈਗੇ ਨੇ, ਤੇ ਕਦੇ ਮਹਾਤਮਾ ਬੁੱਧ ਦੇ ਨਾਲ ਜੁੜੇ, ਕਦੇ ਮਹਾਵੀਰ ਜੈਨ ਦੇ ਨਾਲ ਜੁੜੇ, ਕਦੇ ਗੁਰੂ ਨਾਨਕ ਦੇ ਨਾਲ ਜੁੜੇ, ਕਦੇ ਮਹਾਤਮਾ ਫੂਲੇ ਦੇ ਨਾਲ ਜੁੜੇ, ਕਦੇ ਅੰਬੇਡਕਰ ਦੇ ਨਾਲ, ਕਦੇ ਵੀ ਇਹਨਾਂ ਨੂੰ ਇਹ ਹਿੰਦੂ ਆਪਣੇ ਆਪ ਨੂੰ ਅਖਵਾਇਆ ਨਹੀਂ, ਨਾ ਹੀ ਉਹ ਕਰ ਸਕਦੇ ਆ। ਇੱਕ ਵਾਰੀ ਚੰਦਰ ਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਐਕਸਪੈਰੀਮੈਂਟ ਕੀਤਾ ਕਿ 110 ਮੰਦਰਾਂ ਦੇ ਵਿੱਚ ਅਛੂਤਾਂ ਦੀ ਉਹਨਾਂ ਨੇ ਉਹ ਲੈ ਕੇ ਗਏ ਕਿ ਇਹਨਾਂ ਨੂੰ ਮੰਦਰ ਦੇ ਵਿੱਚ ਦਾਖਲਾ ਕੀਤਾ ਉਹਨਾਂ ਦਾ, ਔਰ ਉਹਨੂੰ ਅਧਿਕਾਰ ਦਿੱਤਾ ਵਰਸ਼ਿਪ ਦਾ। ਹੁਣ ਸਾਡੇ ਗੁਰਦੁਆਰੇ ਹਨ, ਚਾਰੋਂ ਦਰਵਾਜ਼ੇ ਖੁੱਲ੍ਹੇ ਨੇ, ਕੋਈ ਆਵੇ, ਕੋਈ ਮੱਥਾ ਟੇਕੇ। ਇੱਥੇ ਇਹਨਾਂ ਦੇ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਸਾਰੇ ਨਹੀਂ ਜਾ ਸਕਦੇ। ਇੱਕ ਮੰਦਿਰ ਬੋਧ ਗਇਆ ਦੇ ਵਿੱਚ ਐਸਾ ਵੀ ਸੀ
ਜਿੱਥੇ ਮੈਨੂੰ ਵੀ ਰੋਕਿਆ ਗਿਆ, ਮੈਂ ਨਹੀਂ ਜਾ ਸਕਿਆ। ਖੈਰ ਇਹ ਜਿਹੜੇ ਹੈਗੇ ਨਾ ਤਾਂ ਉਹ ਵਿਚਾਰੇ ਹਿੰਦੂ ਨੇ, ਨਾ ਇਹ ਉਹਨਾਂ ਨੂੰ ਨਾ ਉਹ ਮੰਦਰਾਂ ਦੇ ਵਿੱਚ ਜਾ ਸਕਦੇ ਨੇ, ਨਾ ਉਹ ਇਹਨਾਂ ਦੇ ਬਰਾਬਰ ਬੈਠ ਸਕਦੇ, ਨਾ ਇਹਨਾਂ ਦੇ ਬਰਾਬਰ ਇਹਨਾਂ ਦੇ ਅਧਿਕਾਰ ਹਨ। ਜੇ ਇਹਨਾਂ ਦੇ ਵਿੱਚੋਂ ਕੁਝ ਲੋਕ ਮੁਸਲਮਾਨ ਬਣ ਗਏ, ਕੁਝ ਲੋਕ ਈਸਾਈ ਬਣ ਗਏ, ਕੁਝ ਲੋਕ ਸਿੱਖ ਬਣ ਗਏ, ਤਾਂ ਇਹਨਾਂ ਨੂੰ ਇਤਿਹਾਸ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਆਪਣਾ ਜਿਹੜਾ ਸਿਸਟਮ ਹੈ ਉਹ ਬਦਲਣਾ ਚਾਹੀਦਾ। ਹੁਣ ਤੁਸੀਂ ਉਹਨਾਂ ਨੂੰ ਵਾਪਸ ਲਿਆਉਂਦੇ ਹੋ, ਇਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਕ੍ਰਿਸਚਨ ਜਿਹੜੇ ਹੈਗੇ, ਇਹ ਜਿਸ ਵੇਲੇ ਇੱਥੇ ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਲੋਕਾਂ ਨੇ ਜ਼ਬਰੀ ਇਹਨਾਂ ਲੋਕਾਂ ਨੂੰ ਕਨਵਰਟ ਕੀਤਾ ਕਿ ਇਹ ਈਸਾਈ ਬਣ ਗਏ, ਇਸ ਕਰਕੇ ਅਸੀਂ ਇਹਨਾਂ ਨੂੰ ਵਾਪਸ ਲਿਆਉਣਾ ਆਪਣੇ ਧਰਮ ਦੇ ਵਿੱਚ। ਹੁਣ ਜਿਹੜੇ ਈਸਾਈ ਹਨਗੇ, ਜਿਹੜੇ ਈਸਾਈ ਬਣੇ ਨੇ ਜਾਂ ਜੋ ਵੀ ਕੁਝ ਬਣੇ ਨੇ, ਉਸ ਨੂੰ ਤੁਸੀਂ ਵਾਪਸ ਲੈ ਕੇ ਆਓ ਤੇ ਉਸ ਸਿਸਟਮ ਦੇ ਵਿੱਚ ਉਹਦੀਆਂ ਦੋ ਐਸਪੈਕਟ ਹੋਣਗੀਆਂ। ਇੱਕ ਤਾਂ ਇਹ ਕਿ ਉਸ ਸਿਸਟਮ ਦੇ ਵਿੱਚ ਜਿਸ ਨੂੰ ਉਹ ਛੱਡ ਕੇ ਸਦੀਆਂ ਤੋਂ ਕਿਨਾਰਾ ਕਰ ਚੁੱਕੇ ਨੇ ਔਰ ਨਫ਼ਰਤ ਕਰਦੇ ਨੇ, ਉਸ ਦੇ ਵਿੱਚ ਵਾਪਸ ਆਉਣ ਵਾਸਤੇ ਕਿਉਂ ਤਿਆਰ ਹੋਣਗੇ। ਦੂਸਰੀ ਗੱਲ ਇਹ ਹੈ ਕਿ ਤੁਸੀਂ ਉਹਨਾਂ ਨੂੰ ਜਿਹੜੀ ਜਾਤ ਦੇ ਵਿੱਚੋਂ ਉਹ ਈਸਾਈ ਬਣੇ ਨੇ ਜਾਂ ਸਿੱਖ ਮੁਸਲਮਾਨ ਬਣੇ ਨੇ, ਉਸੇ ਜਾਤ ਦੇ ਵਿੱਚ ਵਾਪਸ ਲਿਆ ਕੇ ਤੁਸੀਂ ਉਹਨਾਂ ਨੂੰ ਉਸੇ ਜਲਾਲਤ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਕਰਨਾ ਚਾਹੁੰਦੇ ਹੋ। ਇਹ ਕਿੱਥੋਂ ਦੀ ਸਿਆਣਪ ਹੈ, ਕਿੱਥੋਂ ਦੀ ਇਨਸਾਨੀਅਤ ਹੈ ਔਰ ਕਿਸ ਕਿਸਮ ਦਾ ਧਰਮ ਹੈ ਇਹ ਜਿਸ ਦੇ ਵਿੱਚ ਤੁਸੀਂ ਵਾਪਸ ਲਿਆਉਣਾ ਚਾਹੁੰਦੇ ਹੋ। ਸੋ ਇਹ ਜਿਹੜਾ ਸਾਰਾ ਕੁਝ ਹੈ, ਇਹਨਾਂ ਦੇ ਵੱਡੇ ਬੰਦਿਆਂ ਨਾਲ ਮੈਂ ਕਈਆਂ ਲੋਕਾਂ ਨੂੰ ਸੁਜੈਸਟ ਕੀਤਾ ਸੀ, ਸਿੱਖਾਂ ਨੂੰ ਵੀ ਡਾਇਲੌਗ ਕਰਨਾ ਚਾਹੀਦਾ ਹੈ ਔਰ ਸਾਰਿਆਂ ਨੂੰ, ਮੁਸਲਮਾਨਾਂ ਨੂੰ, ਕ੍ਰਿਸਚਨਾਂ ਨੂੰ ਰਲ ਕੇ ਡਾਇਲੌਗ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ, ਕਿਉਂ ਤੁਸੀਂ ਮੁਲਕ ਨੂੰ ਬਰਬਾਦ ਕਰ ਰਹੇ ਹੋ। ਜਦੋਂ ਪਹਿਲਾਂ ਇਹਨਾਂ ਨੇ ਪ੍ਰਿਥਵੀ ਰਾਜ ਚੌਹਾਨ ਵੇਲੇ ਔਰ ਰਾਜਪੂਤਾਂ ਦੇ ਰਾਜ ਵੇਲੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਸਨ ਤਾਂ ਮੁਲਕ ਇੰਨਾ ਕਮਜ਼ੋਰ ਪੈ ਗਿਆ ਸੀ। ਇਬਨ ਬਤੂਤਾ ਕਹਿੰਦਾ ਹੈ ਕਿ ਜਿਸ ਵੇਲੇ ਅਸੀਂ ਲੜਾਈ ਕਰ ਰਹੇ ਸੀ, ਮੁਸਲਮਾਨਾਂ ਦੀ ਫੌਜ ਦੇ ਨਾਲ ਆਇਆ ਸੀ, ਤਾਂ ਕਹਿੰਦਾ ਨਾਲ ਦੇ ਖੇਤਾਂ ਦੇ ਵਿੱਚ ਲੋਕ ਹਲ ਵਾਹੀ ਜਾਂਦੇ ਸੀ, ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕੌਣ ਲੱਗ ਰਿਹਾ, ਕੌਣ ਜਿਹਨੂੰ ਮਾਰ ਰਿਹਾ, ਕੌਣ ਤਾਜ਼ਾ ਕੌਣ ਨਹੀਂ। ਸੋ ਇਹ ਸਿਚੁਏਸ਼ਨ ਤੁਸੀਂ ਦੁਬਾਰੇ ਕਿਉਂ ਲਿਆਉਣਾ ਚਾਹੁੰਦੇ ਹੋ, ਕਿਉਂ ਤੁਸੀਂ ਇਸ ਮੁਲਕ ਨੂੰ ਬਰਬਾਦ ਕਰਨਾ ਚਾਹੁੰਦੇ ਹੋ। ਬੜੀ ਸੋਹਣੀ ਕੁਦਰਤ ਨੇ ਇਸ ਨੂੰ ਦਿੱਖ ਦਿੱਤੀ ਹੈ, ਕਿੰਨੇ ਸੋਹਣੇ ਪਹਾੜ, ਕਿੰਨੇ ਸੋਹਣੇ ਮੈਦਾਨ, ਕਿੰਨੇ ਵਧੀਆ ਲੋਕ ਇੱਥੇ ਰਹਿੰਦੇ ਨੇ, ਕਿਉਂ ਤੁਸੀਂ ਇਸ ਦੇ ਵਿੱਚ ਜ਼ਹਿਰ ਘੋਲ ਰਹੇ ਹੋ। ਇਹ ਗੱਲ ਇਹਨਾਂ ਨੂੰ ਮਿਲ ਕੇ ਸਾਰਿਆਂ ਨੂੰ ਕਹਿਣੀ ਚਾਹੀਦੀ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਨਾ ਭਾਰਤ ਦੀ ਸਰਕਾਰ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਰਾਈਟਸ ਕਰਵਾਈ ਹੈ, ਪਿਛਲੇ 1 ਸਾਲ ਦੇ ਵਿੱਚ ਕਾਫੀ 2-3 ਵਾਰੀ ਰਾਈਟਸ ਹੋਏ ਨੇ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ, ਜਿਹੜੇ ਇਹਨਾਂ ਨੇ ਪਲੈਨਿੰਗ ਦੇ ਨਾਲ ਕਰਵਾਏ ਨੇ। ਜਾਂ ਫਿਰ ਜਿਸ ਤਰ੍ਹਾਂ ਜੂਲੀਆ ਰੋਬੇਰੋ, ਇਹਨੂੰ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ, ਉਸ ਨੂੰ ਰਾਜੀਵ ਗਾਂਧੀ ਨੇ ਕਿਸ ਤਰ੍ਹਾਂ ਇਹਨੂੰ ਪੰਜਾਬ ਦੇ ਵਿੱਚ ਭੇਜਿਆ ਸੀ ਸਿੱਖਾਂ ਦਾ ਕਤਲੇਆਮ ਕਰਨ ਵਿੱਚ। ਇਹਨੇ ਕ੍ਰਿਸਚਨ ਹੋ ਕੇ ਕੀਤਾ ਵੀ ਹੈਗਾ ਸਿੱਖਾਂ ਦਾ ਕਤਲੇਆਮ, ਐਂਡ ਹੁਣ ਆਪਣੇ ਆਪ ਨੂੰ ਕਹਿ ਰਿਹਾ ਕਿ ਸਾਡਾ ਰਿਲੀਜਨ ਬਹੁਤ ਸ਼ਾਂਤੀ ਰਿਲੀਜਨ ਆ ਹੁਣ, ਕਿਉਂਕਿ ਆਪਣੇ ਤੇ ਪਈ ਨੂੰ ਆਪਣੇ ਹੱਡ ਬੀਤੀ ਆ, ਐਂਡ ਨਾਓ ਹਿਜ਼ ਆਈਜ਼ open. So like as being like you know Sikhs ਜਾਂ ਹੋਣ ਮੁਸਲਮਾਨ ਹੋਣ ਜਾਂ ਫਿਰ ਕ੍ਰਿਸਚਨ ਹੋ ਜਾਂ ਕੋਈ ਹੋਰ ਘੱਟ ਗਿਣਤੀ ਹੋਣ, what is you think it temporary like right now solution ਕੀ ਹੋ ਸਕਦਾ? not only the dialogue because that will take probably like a long time because ਕਾਫੀ ਸਾਰੇ ਦਰਸ਼ਕ ਨੇ ਜਿਹੜੇ ਹੁਣ ਇਸ ਵੇਲੇ ਸੁਣ ਰਹੇ ਨੇ, ਵੇਖ ਰਹੇ, what can we do to put these 3 communities together ਤਾਂ ਕਿ ਇਦਾਂ ਕੋਈ ਅੱਗੇ ਪ੍ਰੋਬਲਮਸ ਨਾ ਹੋਣ? ਵਿਭਾ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਲੋਕ ਹਨਗੇ, ਇਹਨਾਂ ਦੀ ਇਹ ਸਥਾਈ ਸਦਾ ਵਾਸਤੇ ਇਹ ਸਟਾਂਸ ਹੈ, ਇਹਨਾਂ ਦਾ ਫਲਸਫਾ ਹੈ ਕਿ ਸਾਰੇ ਦੇ ਸਾਰਾ ਲੋਕਾਂ ਦਾ ਧਾਰਮਿਕ ਕੇਂਦਰ ਇੱਕੋ ਹੀ ਹੋਣਾ ਚਾਹੀਦਾ ਹੈ ਔਰ ਇੱਕ ਕੇਂਦਰ ਦਾ ਮਤਲਬ ਹੈ ਕਿ ਸਿਰਫ ਉਹ ਹਿੰਦੂ ਹੋਣੇ ਚਾਹੀਦੇ ਨੇ। ਇਹ ਇਹਨਾਂ ਦਾ ਫਲਸਫਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਔਰ ਇਹ ਕਦੇ ਵੀ ਨਹੀਂ ਬਦਲਣਾ ਤੇ ਨਾ ਹੀ ਕਦੇ ਇਸ ਦੇ ਉੱਤੇ ਕੋਈ ਸਾਰੀ ਦੁਨੀਆ ਨੇ ਆਉਣਾ ਹੈ। ਜਿਸ ਤਰ੍ਹਾਂ ਕਿ ਕਈ ਹੁਣ ਇਸਲਾਮਿਕ ਸਟੇਟ ਦਾ ਵੀ ਮਸਲਾ ਇਹੀ ਹੈ, ਉਹ ਕਹਿੰਦੇ ਆ ਕਿ ਸਿਰਫ ਇੱਕੋ ਹੀ ਕੇਂਦਰ ਹੋਣਾ ਚਾਹੀਦਾ, ਉਹ ਮੱਕਾ ਹੈ ਔਰ ਉਹ ਇਸਲਾਮ ਹੈ। ਸੋ ਇਸ ਕਿਸਮ ਦੇ ਜਿਹੜੇ ਲੋਕ ਹੁੰਦੇ ਨੇ, ਇਹਨਾਂ ਲੋਕਾਂ ਨੇ ਨਫ਼ਰਤ ਔਰ ਇਹਨਾਂ ਨੇ ਸਿਰਫ ਇਹ ਫੈਲਾਉਣਾ, ਬਦਅਮਨੀ ਫੈਲਾਉਣ ਵਾਸਤੇ ਇਹ ਲੋਕ ਪੈਦਾ ਹੁੰਦੇ ਨੇ। ਚਾਹੇ ਉਹਨਾਂ ਦੇ ਧਰਮ ਦਾ ਕੋਈ ਵੀ ਅਸੂਲ ਹੋਵੇ, ਇਹ ਹਿੰਦੂਆਂ ਨੇ ਆਪਣੇ ਧਰਮ ਨੂੰ ਕਦੇ ਨਹੀਂ ਸਮਝਿਆ ਵੀ ਕੀ ਇਹ ਸਾਡੇ ਅਸਲ ਦੇ ਵਿੱਚ ਅਸੂਲ ਹਨ। ਇਸ ਤਰ੍ਹਾਂ ਹੀ ਕਈ ਲੋਕ ਹੋਰ ਵੀ ਹਨ। ਸੋ ਮਤਲਬ ਇਹ ਹੈ ਕਿ ਇਹ ਲੋਕ ਉਸ ਜਿਹੜੀ ਇਹਨਾਂ ਨੇ ਸਟਾਂਸ ਲਈ ਹੋਈ ਹੈ ਇਤਿਹਾਸ ਦੇ ਵਿੱਚ ਸਦੀਆਂ ਤੋਂ, ਉਸ ਨੂੰ ਕਦੇ ਵੀ ਨਹੀਂ ਛੱਡਣਗੇ ਔਰ ਇਹ ਸਦਾ ਇਹ ਗੱਲ ਕਰਦੇ ਰਹਿਣਗੇ। ਜਿਹੜੇ ਲੋਕ ਇਸ ਚੱਕੀ ਦੇ ਵਿੱਚ ਪਿਸ ਰਹੇ ਨੇ, ਜਿਹੜੇ ਲੋਕ ਨੀਵੀਂ ਤੋਂ ਨੀਵੀਆਂ ਜਾਤਾਂ ਦੇ ਵਿੱਚ ਹਨ, ਉਹਨਾਂ ਵਾਸਤੇ escape route ਇਹੀ ਹੈ ਕਿ ਉਹ ਸਿੱਖਾਂ ਦੇ ਵਿੱਚ ਸ਼ਾਮਲ ਹੋ ਜਾਣ, ਉਹ
ਮੁਸਲਮਾਨਾਂ ਦੇ ਵਿੱਚ ਜਾਂ ਕ੍ਰਿਸਚਨਾਂ ਦੇ ਵਿੱਚ ਸ਼ਾਮਲ ਹੋ ਜਾਣ ਔਰ ਆਪਣਾ ਸਾਹ ਲੈਣ ਦੀ ਕੋਸ਼ਿਸ਼ ਕਰਨ। ਇਹ ਹੁਣ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰ ਰਹੇ। ਇਹ ਜਿਸ ਵੇਲੇ ਅਜੇ ਤਾਈਂ ਰਿਜ਼ਲਟ ਵੀ ਨਹੀਂ ਸੀ ਆਏ, ਇਹਨਾਂ ਨੇ ਹੈਦਰਾਬਾਦ ਦੇ ਵਿੱਚ ਸਿੱਖ ਗੁਰਦੁਆਰੇ ਦੇ ਉੱਤੇ ਮੁਸਲਮਾਨਾਂ ਦਾ ਹਮਲਾ ਕਰਵਾਇਆ। ਇਸ ਤਰ੍ਹਾਂ ਹੀ ਮੇਰਠ ਦੇ ਵਿੱਚ ਥੋੜੀ ਦੇਰ ਬਾਅਦ ਸਹਾਰਨਪੁਰ ਦੇ ਵਿੱਚ, ਔਰ ਸਹਾਰਨਪੁਰ ਦੀ ਜਿਸ ਵੇਲੇ ਤਫਤੀਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਉੱਥੋਂ ਦਾ ਬੀਜੇਪੀ ਦਾ ਜਿਹੜਾ MLA ਸੀ, RSS ਦੇ ਲੋਕ ਸਨ, ਉਹ ਵੀ ਲੋਕ ਸਨ ਜਿਹੜੇ ਕਿ ਗੁਰਦੁਆਰੇ ਦੇ ਉੱਤੇ ਹਮਲਾ ਕਰਵਾਉਣ ਵਾਸਤੇ, ਸਿੱਖਾਂ ਦੇ ਉੱਤੇ ਹਮਲੇ ਕਰਵਾਉਣ ਵਾਸਤੇ ਇਸ ਦੇ ਵਿੱਚ ਸ਼ਾਮਲ ਸਨ। ਇਹ ਲੋਕ ਸਿਆਸੀ ਸੱਤਾ ਨੂੰ ਔਰ ਆਪਣੀ ਗੋਲੀ ਸਮਝਦੇ ਹੈ ਤੇ ਲੋਕਾਂ ਦੀ ਦਿੱਤੀ ਹੋਈ ਸੱਤਾ ਨਹੀਂ ਸਮਝਦੇ। ਇਹਨਾਂ ਦੇ ਵਿੱਚ ਡੈਮੋਕ੍ਰੈਟਿਕ ਸੈਂਸ ਹੈ ਨਹੀਂ। ਇਹ ਕਹਿੰਦੇ ਕਿ ਅਸੀਂ ਮਾਲਕ ਹਾਂ ਮੁਲਕ ਦੇ, ਔਰ ਜੋ ਸਾਡੀ ਪੁਲਿਸ ਹੈ, ਜੋ ਸਾਡੀ ਫੌਜ ਹੈ, ਇਹ ਸਾਡੀ ਨੌਕਰ ਹੈ, ਔਰ ਉਸ ਨੌਕਰ ਤੋਂ ਅਸੀਂ ਜੋ ਮਰਜ਼ੀ ਕੰਮ ਲੈ ਸਕਦੇ ਹਾਂ। ਰਾਜੀਵ ਗਾਂਧੀ ਨੇ ਤੁਹਾਡੇ ਸਾਹਮਣੇ ਸਿੱਖਾਂ ਨੂੰ ਕਿੰਨਾ ਵੱਡਾ ਕਤਲੇਆਮ ਕੀਤਾ, ਔਰ ਉਸ ਨੂੰ ਨੇ 15-16 ਕਮਿਸ਼ਨ ਬਣ ਗਈਆਂ, ਹਜ਼ਾਰਾਂ ਲੋਕ ਫਿਰਦੇ ਨੇ। ਚੰਦ ਬੰਦਿਆਂ ਨੂੰ ਛੱਡ ਕੇ ਕਦੇ ਕਿਸੇ ਨੇ ਨਹੀਂ ਕਿਹਾ ਕਿ ਰਾਜੀਵ ਗਾਂਧੀ ਨੇ ਕਤਲੇਆਮ ਕੀਤਾ ਹੈ, ਔਰ ਅੱਜ ਵੀ ਇਹ ਲੋਕ ਮੰਨਣ ਨੂੰ ਤਿਆਰ ਨਹੀਂ। ਉਹ ਸਮਝਿਆ ਕਿ ਆਪੇ ਹੀ ਹੋ ਗਿਆ। ਮੈਂ ਕਈ ਵਾਰੀ ਕਿਹਾ ਕਿ ਜੇ ਸਿਰਫ ਇੱਕ ਥਾਣੇਦਾਰ ਚਾਹੁੰਦਾ, ਜੇ ਸਿਰਫ ਇੱਕ DSP ਚਾਹੁੰਦਾ ਤਾਂ ਦਿੱਲੀ ਦੇ ਵਿੱਚ ਇੱਕ ਵੀ ਆਦਮੀ ਨਹੀਂ ਸੀ ਮਰ ਸਕਦਾ, ਮਾਰਿਆ ਜਾ। ਔਰ ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਉਹਨੂੰ ਰਬੀਰੋ ਨੂੰ ਲਿਆਂਦਾ, ਕਦੇ ਕਿਸੇ ਨੂੰ ਲਿਆਂਦਾ, ਔਰ ਸਾਰਾ ਕਤਲੇਆਮ ਕਰਵਾਇਆ। ਇਹ ਜਿਹੜਾ ਫਿਰ ਤੁਸੀਂ ਗੁਜਰਾਤ ਦੇ ਵਿੱਚ ਦੇਖਿਆ ਕੀ ਹੋਇਆ। ਸੋ ਇਹ ਸਾਰਾ ਕੁਝ ਜਾਰੀ ਰਹੇਗਾ। ਸਾਡੀ ਤਰਾਸਦੀ ਇਹ ਹੈ ਕਿ ਜਿਹੜੇ ਲੋਕਾਂ ਨੂੰ ਨਫ਼ਰਤ ਕੀਤੀ ਜਾਂਦੀ ਹੈ ਉਹ ਆਪਸ ਦੇ ਵਿੱਚ ਵੀ ਇਹ ਸਮਝਣ ਕਿ ਅਸੀਂ ਫਲਾਣੇ ਨਾਲ ਨਹੀਂ ਚੱਲ ਸਕਦੇ, ਅਸੀਂ ਫਲਾਣੇ ਨਾਲ ਨਹੀਂ ਚੱਲ ਸਕਦੇ। ਸੰਤ ਜਰਨੈਲ ਸਿੰਘ ਜੀ ਵੇਲੇ ਅਸੀਂ ਗਏ, ਕਈ ਸਾਰੇ ਮੁਸਲਮਾਨ ਲੀਡਰਾਂ ਨੂੰ ਮਿਲੇ, ਗੱਲ ਕੀਤੀ। ਉਹ ਕਹਿਣ ਕਿ ਦੇਖੋ ਜੀ ਤੁਹਾਡੇ ਦਰਬਾਰ ਸਾਹਿਬ ਦੇ ਵਿੱਚ ਤਾਂ ਤਸਵੀਰਾਂ ਲੱਗੀਆਂ ਹੋਈਆਂ ਕਿ ਆਰਿਆਂ ਨਾਲ ਚੀਰਿਆ ਜਾ ਰਿਹਾ ਤੇ ਤੁਸੀਂ ਮੁਸਲਮਾਨਾਂ ਦੇ ਬਰਖਲਾਫ ਇਹ ਬੰਦ ਕਰੋ। ਹੁਣ ਸਾਡਾ ਝਗੜਾ ਉਹਨਾਂ ਦੇ ਨਾਲ ਨਹੀਂ ਹੈ, ਸਾਡਾ ਝਗੜਾ ਰਾਜਸੀ ਸੱਤਾ ਦੇ ਨਾਲ ਹੈ, ਔਰ ਰਾਜਸੀ ਸੱਤਾ ਦੀ ਇੰਟੋਲਰੈਂਸ ਦੇ ਨਾਲ ਹੈ। ਉਹ ਚਾਹੇ ਮੁਸਲਮਾਨਾਂ ਚ ਹੋਵੇ, ਚਾਹੇ ਈਸਾਈਆਂ ਚ ਹੋਵੇ, ਚਾਹੇ ਹਿੰਦੂਆਂ ਚ ਹੋਵੇ, ਅਸੀਂ ਉਸ ਨੂੰ ਹਰ ਵੇਲੇ ਅਪੋਜ਼ ਕਰਨਾ ਹੈ। ਇਹ ਸਾਰੀਆਂ ਗੱਲਾਂ ਸਮਝ ਕੇ ਜੇ ਕੋਈ ਲੋਕ ਬ੍ਰੌਡ ਮਾਈਂਡਡ ਹੋ ਕੇ ਔਰ ਇੱਕ ਫਰੰਟ ਬਣਾ ਕੇ ਇਹਨਾਂ ਲੋਕਾਂ ਸਾਰਿਆਂ ਦੇ ਨਾਲ ਸਾਂਝਾ ਪਾ ਕੇ ਇਹ ਇੱਕ ਆਪਣੀ ਸਟਾਂਸ ਦੇਣ, ਕੋਈ ਜ਼ਰੂਰੀ ਨਹੀਂ ਵੀ ਲੜਾਈ ਕਰਨੀ ਆਪਾਂ ਜਾਂ ਵਾਇਲੈਂਟਲੀ ਅਪੋਜ਼ ਕਰਨਾ, ਇਹ ਕਦੇ ਵੀ ਨਹੀਂ ਕਰਨਾ ਚਾਹੀਦਾ। ਲੇਕਿਨ ਆਪਣਾ ਸਟਾਂਸ ਦੱਸਣਾ ਚਾਹੀਦਾ ਹੈ ਕਿ ਸਾਡਾ ਇਤਿਹਾਸਿਕ ਰੋਲ ਆ ਰਿਹਾ, ਸਾਡਾ ਸਟਾਂਸ ਆ ਹੈ, ਅਸੀਂ ਕੋਈ ਫੋਰਸਫੁਲੀ ਕਨਵਰਟ ਨਹੀਂ ਹੋਏ, ਔਰ ਅਸੀਂ ਲੋਕ ਇਹਨਾਂ ਕਾਰਨਾਂ ਕਰਕੇ ਛੱਡ ਕੇ ਗਏ ਆ। ਤੁਸੀਂ ਇਹਨਾਂ ਕਾਰਨਾਂ ਨੂੰ ਰਿਮੂਵ ਕਰੋ ਤਾਂ ਕਿ ਬਾਕੀ ਦੇ ਲੋਕ ਨਾ ਛੱਡ ਕੇ ਜਾਣ, ਔਰ ਸਾਨੂੰ ਵੀ ਲੱਗੇ ਵੀ ਇਹ ਅਟਰੈਕਟਿਵ ਹੈ ਤੇ ਉਹ ਆਪਣਾ ਅਸੀਂ ਵੀ ਤੁਹਾਡਾ ਮਾਣ ਸਤਿਕਾਰ ਕਰੀਏ। ਇਹ ਆਪਾਂ ਨੂੰ ਚਾਹੀਦਾ ਹੈ। ਔਰ ਇਹ ਬੜਾ ਐਨਲਾਈਟਨਡ ਔਰ ਬੜੀ ਦੂਰ ਦੀ ਸੋਚਣ ਵਾਲੇ ਲੋਕ ਹੀ ਕਰ ਸਕਦੇ ਨੇ। ਸਾਡੇ ਸਾਰਿਆਂ ਦੇ ਵਿੱਚ, ਸਿੱਖਾਂ ਦੇ ਵਿੱਚ, ਮੁਸਲਮਾਨਾਂ ਚ, ਈਸਾਈਆਂ ਚ ਇਸ ਤਰ੍ਹਾਂ ਦੇ ਲੋਕ ਹੋਣਗੇ, ਜਿਸ ਤਰ੍ਹਾਂ ਮੈਂ ਡਿਬੇਟ ਸੁਣਦਾ ਰਹਿਣਾ TV ਦੇ ਉੱਤੇ, ਤੇ ਇਹ ਲੋਕਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤਰ੍ਹਾਂ ਪਿਛਲੇ ਇੰਟਰਵਿਊ ਦੇ ਵਿੱਚ ਇਸ ਤਰ੍ਹਾਂ ਗੱਲਬਾਤ ਕਰਦੇ ਸੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਪ੍ਰੋਬਲਮਸ ਆ ਰਹੀ ਜਾਂ ਇੰਡੀਆ ਦੇ ਵਿੱਚ ਸਿੱਖਾਂ ਨੂੰ ਪ੍ਰੋਬਲਮ ਆਈ, ਤੁਸੀਂ ਕਿਹਾ ਸੀ ਕਿ ਸਿੱਖਾਂ ਨੂੰ ਇੱਕ ਆਪਣੀ ਸਰਕਾਰ ਬਣਾਉਣੀ ਚਾਹੀਦੀ ਹੈ। ਸੋ ਲਾਈਕ ਵੀ ਹੈਡ ਕਪਲ ਆਫ ਕੁਐਸਚਨਸ ਦੈਟ ਵੀ ਫੇਸਡ ਔਨ ਆਪਣਾ ਫੇਸਬੁੱਕ ਤੇ ਆਏ ਸੀਗੇ ਤੇ ਸਾਡੇ ਉੱਤੇ ਵਿਚਾਰ ਜਾਣਨਾ ਚਾਹਾਂਗੇ। ਲਾਈਕ ਹਾਊ ਯੂ ਮੈਂਸ਼ਨ ਅਸੀਂ ਵੱਖ-ਵੱਖ ਪਰਸਨੈਲਿਟੀਆਂ ਜਦੋਂ ਵੀ ਸਿੱਖ ਸਕਾਲਰ ਨਾਲ ਗੱਲਬਾਤ ਕਰਦੇ ਹਾਂ, ਐਵਰੀਵਨ ਮੈਂਸ਼ਨ ਦ ਸੇਮ ਥਿੰਗ ਕਿ ਸਾਨੂੰ ਆਪਣੀ ਵੱਖਰੀ ਸਰਕਾਰ ਬਣਾਉਣੀ ਚਾਹੀਦੀ ਬਿਕੋਜ਼ ਵੀ ਕੈਨਟ ਟਰਸਟ ਕਾਂਗਰਸ, ਵੀ ਕੈਨਟ ਟਰਸਟ BJP। ਜਿਹੜੀ ਆਮ ਆਦਮੀ ਪਾਰਟੀ ਉਹ ਵੀ ਐਟਲੀਸਟ ਹਿੰਦੂ ਸਰਕਾਰ, ਇਟਸ ਨਾਟ ਅ ਸਿੱਖ ਸਰਕਾਰ। ਸੋ ਦ ਯੰਗ ਜਨਰੇਸ਼ਨ ਆਸਕਡ ਯੂ ਬਿਕੋਜ਼ ਬੀਇੰਗ ਅ ਸਿੱਖ ਸਕਾਲਰ ਕਿ ਸਾਨੂੰ ਕਿਸ ਤਰ੍ਹਾਂ ਦਾ ਪਲੇਟਫਾਰਮ ਚਾਹੀਦਾ ਹੈ, ਹਾਊ ਕੈਨ ਵੀ ਸਟਾਰਟ ਐਂਡ ਵੇਅਰ ਡੂ ਵੀ ਨੀਡ ਟੂ ਸਟਾਰਟ ਐਂਡ ਦੈਨ ਕਿਸ ਤਰ੍ਹਾਂ ਦਾ ਇਸ ਦਾ ਫਰੰਟ ਹੋਣਾ ਚਾਹੀਦਾ, ਜਿਹੜੀ ਆਪਣੀ ਸਰਕਾਰ ਹੋਣੀ ਚਾਹੀਦੀ, ਵੇਅਰ ਡੂ ਵੀ ਸਟਾਰਟ ਫਰਮ ਦੇਅਰ? ਦੇਖੋ ਜੀ, ਗੱਲ ਇਹ ਹੈਗੀ ਕਿ ਇਸ ਵੇਲੇ ਜਿਹੜੀ ਸਾਡੀ ਸਿਚੁਏਸ਼ਨ ਹੈ ਜੀ, ਕਾਂਗਰਸ ਨੇ ਸਾਡੇ ਕਤਲੇਆਮ ਕੀਤਾ, ਸਾਰੀ ਦੁਨੀਆ ਜਾਣਦੀ ਹੈ ਜੀ। ਸਾਡੇ ਵਿੱਚ, ਸਾਡੇ ਸਮਾਜ ਦੇ ਵਿੱਚ ਸਾਡੇ ਲੋਕ ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਸਾਂ, ਜਿਹੜੇ ਸਦੀਆਂ ਤੋਂ ਘੱਟੋ ਘੱਟ 75 ਸਾਲ ਤੋਂ ਸਾਡੇ ਅੱਗੇ ਲੱਗੇ ਹੋਏ ਸੀ, ਇਹਨਾਂ ਨੇ ਆਪਣਾ ਬਣਾਇਆ ਹੋਇਆ ਸੀ, ਅਕਾਲੀ ਦਲ ਬਣਾਇਆ ਸੀ। ਇਹਨਾਂ ਨੇ ਅਕਾਲੀ ਦਲ ਨੂੰ ਖਤਮ ਕਰਕੇ ਪੰਜਾਬੀ ਪਾਰਟੀ ਬਣਾ ਦਿੱਤਾ ਹੈ, ਔਰ ਦੁਸ਼ਮਣ ਦੇ ਨਾਲ ਜਾ ਕੇ ਇਹ ਸਫਾਂ ਦੇ ਵਿੱਚ ਖੜੇ ਹੋ ਗਏ ਨੇ। ਹਾਂਜੀ।
ਤੀਸਰੀ ਇੱਥੇ ਜਿਹੜੀ ਹੈ ਹੁਣ ਇਸ ਵੇਲੇ ਕਰੰਟ ਪਾਰਟੀ ਚੱਲ ਰਹੀ ਆ ਉਹ ਆਮ ਆਦਮੀ ਪਾਰਟੀ ਆ, ਜਿਸ ਦੇ 3-4 MP ਵੀ ਹਨ ਜੀ। ਜਿਸ ਵੇਲੇ ਇਹ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਸੀ ਇੱਥੇ ਪੰਜਾਬ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ, ਬਾਅਦ ਦੇ ਵਿੱਚ ਪਿਛਲੇ ਇਲੈਕਸ਼ਨ ਅਸੀਂ ਲੋਕਾਂ ਨੇ ਸਾਰਿਆਂ ਨੇ ਇਹਨਾਂ ਨੂੰ ਸਪੋਰਟ ਕੀਤਾ ਸੀ ਔਰ ਸਪੋਰਟ ਇੰਟੈਲੈਕਚੁਅਲਸ ਨੇ ਕੀਤਾ ਸੀ, ਇਸ ਕਰਕੇ ਕਿ ਇਹ ਜਿਹੜੀ ਜਮਾਤ ਹੈ ਇਹ ਕਮ ਸੇ ਕਮ ਸਿੱਖਾਂ ਦੇ ਬਰਖਲਾਫ ਪ੍ਰਜੁਡਿਸ ਨਹੀਂ ਜੀ। ਹੁਣ ਸਾਨੂੰ ਇਹ ਜਾਪ ਰਿਹਾ ਹੈ। ਮੈਂ ਇਹਨਾਂ ਨੂੰ ਚਿੱਠੀ ਵੀ ਲਿਖੀ ਹੈ ਇੱਕ ਇਹਨਾਂ ਦੇ ਪ੍ਰਧਾਨ ਨੂੰ, ਅਜੇ ਤੱਕ ਕੋਈ ਜਵਾਬ ਨਹੀਂ ਆਇਆ ਵੀ ਸਾਡੇ ਆਹ ਮਸਲੇ ਹਨ ਇਹਨਾਂ ਨੂੰ ਕਿਸ ਤਰ੍ਹਾਂ ਹੱਲ ਕਰੋਗੇ। ਇਸ ਤਰ੍ਹਾਂ ਹੀ ਸਾਡੇ ਮਸਲੇ ਹੱਲ ਕਰਨ ਵਾਲਾ ਇੱਥੇ ਕੋਈ ਨਹੀਂ ਹੈ ਜੀ। ਤਾਂ ਅਖੀਰ ਦੇ ਉੱਤੇ ਲੋਕ ਸਾਰਿਆਂ ਕੋਲੋਂ ਡਿਸੋਲੂਸ਼ਨ ਕਰਨਗੇ ਔਰ ਅੱਜ ਉਹ ਦਿਨ ਕਿ ਅਸੀਂ ਆਪਣੀ ਸਰਕਾਰ ਬਣਾਈਏ। ਆਪਣੀ ਸਰਕਾਰ ਬਣਾਉਣ ਦਾ ਮੇਰੇ ਹਿਸਾਬ ਨਾਲ ਮੈਂ ਜੋ ਵੀ ਜਿੰਨੀ ਸਮਝ ਰੱਖਦਾ ਉਸ ਦੇ ਅਨੁਸਾਰ ਤਰੀਕਾ ਇਹ ਹੈ ਕਿ 50-40 ਸਿੱਖ ਸਾਰੇ ਜਿਹੜੇ ਵੀ ਔਰ ਸੁਹਿਰਦ ਪੰਜਾਬੀ ਜਿਹੜੇ ਕਿ ਚੰਗੇ ਵਿਚਾਰ ਰੱਖਦੇ ਨੇ, ਇਸ ਤਰ੍ਹਾਂ ਦੀ ਕਮਿਊਨਲ ਅਪਰੋਚ ਨਹੀਂ ਰੱਖਦੇ, ਉਹ ਇਕੱਠੇ ਹੋ ਕੇ ਲੋਕਾਂ ਨੂੰ ਸੱਦਾ ਦੇਣ ਕਿ ਅਸੀਂ ਆਪਣੇ ਬੰਦੇ ਖੜੇ ਕਰਦੇ ਹਾਂ ਐਤਕੀ ਵਾਰੀ ਇਲੈਕਸ਼ਨ ਦੇ ਵਿੱਚ, ਸਾਰੇ ਇਹਨਾਂ ਨੂੰ ਸਪੋਰਟ ਕਰੋ ਤਾਂ ਕਿ ਪੰਜਾਬ ਦੇ ਮਸਲੇ ਹੱਲ ਹੋਣ। ਆਮ ਆਦਮੀ ਪਾਰਟੀ ਕੋਲੇ ਪੰਜਾਬ ਦੇ ਮਸਲੇ ਹੱਲ ਕਰਨ ਦਾ ਕੋਈ ਅਜੇ ਤਾਈਂ ਉਹਨਾਂ ਨੇ ਆਪਣਾ ਵਿਚਾਰ ਨਹੀਂ ਦੱਸਿਆ ਔਰ ਨਾ ਹੀ ਉਹ ਕਰ ਸਕਦੇ ਜੀ। ਪਾਣੀ ਦਾ ਵੱਡਾ ਮਸਲਾ ਹੈ ਜਿਹੜਾ ਕਿ ਉਹ ਹਰਿਆਣੇ ਦੇ ਪੱਖ ਦੇ ਵਿੱਚ, ਰਾਜਸਥਾਨ ਦੇ ਪੱਖ ਦੇ ਵਿੱਚ ਆਣਗੇ, ਬੜੇ ਹੋਰ ਮਸਲੇ ਹਨ ਜਿਹੜੇ ਉਹ ਹੱਲ ਨਹੀਂ ਕਰ ਸਕਦੇ। ਇਹ ਜਦੋਂ ਹੱਲ ਕਰਦੇ ਆ ਇਹ ਅਸੀਂ ਕਰਨੇ ਆ, ਅਸੀਂ ਆਪਣੇ ਆਪ ਕਰਨੇ ਆ ਔਰ ਅਸੀਂ ਲੋਕਾਂ ਨੇ ਇਕੱਠੇ ਹੋਣਾ। ਇਸ ਕਰਕੇ ਸਿਰਫ ਜੀ ਇੰਨੀ ਕੁ ਮਿਹਨਤ ਅਸੀਂ ਕਰ ਲਈ ਹੈ, 50-60 ਲੋਕ 40 ਲੋਕ ਇਕੱਠੇ ਹੋ ਕੇ ਲੋਕਾਂ ਨੂੰ ਵੰਗਾਰ ਪਾਈਏ ਔਰ ਇੱਕ ਕੈਂਡੀਡੇਟ ਖੜਾ ਕਰੀਏ ਤਾਂ ਯਕੀਨਨ ਜਿੱਤ ਸਾਡੀ ਹੋਏਗੀ ਔਰ ਅਸੀਂ ਇਹ ਸਾਰਾ ਕੁਝ ਮਿੰਟਾਂ ਦੇ ਵਿੱਚ ਪਲਟਾ ਕੇ ਰੱਖ ਦਿਆਂਗੇ। ਬਿਲਕੁਲ ਇਸ ਹਾਲ ਦੇ ਵਿੱਚ ਅਸੀਂ ਬਹੁਤ ਵਾਰੀ ਕੀਤਾ। ਹਾਂਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਸਾਨੂੰ ਤਰੀਕਾ ਵੀ ਦੱਸਿਆ ਕਿ ਕਿਸ ਤਰ੍ਹਾਂ ਦਾ ਸਾਨੂੰ ਪਲੇਟਫਾਰਮ ਸ਼ੁਰੂ ਕਰਨਾ ਚਾਹੀਦਾ, ਕਿਉਂਕਿ TV 84 ਤੇ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ, ਵੱਖ-ਵੱਖ ਜਥੇਬੰਦੀਆਂ ਦੀ ਪਰਸਨੈਲਿਟੀਜ਼ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਹੋਪਫੁਲੀ ਥਰੂ ਆਊਟ ਦਾ ਟਾਈਮ ਆਈ ਵਿਲ ਸੈਂਡ them your message and it will work out for all of us, ਕਿਉਂਕਿ ਸਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਐਜ਼ ਯੂ ਮੈਂਸ਼ਨ ਸਾਡੇ ਸਿੱਖਾਂ ਜਿਹੜੇ ਮਸਲੇ ਨੇ, ਬਹੁਤ ਸਾਰੇ ਮਸਲੇ ਨੇ, ਅਨੰਦਪੁਰ ਦਾ ਮਤੇ ਦਾ ਮਸਲਾ ਹੈ ਜਾਂ ਪਾਣੀ ਦਾ ਮਸਲਾ ਹੈ, they will not be able to handle it, so it's time for us to stand up and make our own ਸਰਕਾਰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ ਐਂਡ ਉਸ ਤੇ ਖੜਨਾ ਚਾਹੀਦਾ। ਸੋ ਥੈਂਕ ਯੂ ਸੋ ਮਚ ਵੀਰ ਜੀ ਫॉर ਦਿਸ ਇਨਫੋਰਮੇਸ਼ਨ। ਐਂਡ ਜਿਸ ਤਰ੍ਹਾਂ ਅਸੀਂ ਹਮੇਸ਼ਾ ਟਾਈਮ ਟੂ ਟਾਈਮ ਤੁਹਾਡੇ ਨਾਲ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਰਹਾਂਗੇ। ਐਂਡ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮਚ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।